बिस्मिल्लाहिर्रहमानिर्रहीम। नेमत कदे दे नाजरीन अस्सलाम वालेकुम ते जी आया नूं नाजरीन। अज मैं तुहाडे लई ना बड़ा ही मज़ेदार जिहा लौकी दा हलवा बनाउण दी तरकीब लैके आई हाँ, जिहड़ा कि बहुत आसानी नाल बनदा आ। ਇਹ ਹਲਵਾ ਜਿਹੜਾ ਹੈ ਨਾ ਤੁਸੀਂ ਜਦੋਂ ਬਣਾਓਗੇ ਤਾਂ ਯਕੀਨਨ ਤੁਸੀਂ ਹਲਵਾਈ ਦੇ ਜਾਣਾ ਭੁੱਲ ਜਾਓਗੇ। ਇਹ ਇੰਨਾ ਮਜ਼ੇਦਾਰ ਹਲਵਾ ਆ ਅਤੇ ਜਿਹੜਾ ਥੋੜ੍ਹੇ ਜਿਹੇ ਅਜ਼ਾਰ ਨਾਲ ਬਣ ਜਾਂਦਾ ਹੈ ਅਤੇ ਘਰ ਵਿੱਚ ਖਵਾਤੀਨ ਬਹੁਤ ਆਸਾਨੀ ਨਾਲ ਬਣਾ ਸਕਦੀਆਂ ਨੇ। ਹਲਵਾ ਬਣਾਉਣ ਦੀ ਇਹ ਜਿਹੜੀ ਤਰੀਕਾ ਆ ਇਹ ਬਹੁਤ ਜ਼ਿਆਦਾ ਮੁਜਰਬ ਆ ਅਤੇ ਬਹੁਤ ਜ਼ਿਆਦਾ ਆਜ਼ਮਾਇਆ ਹੋਇਆ ਤਰੀਕਾ ਆ। ਇਹਦੇ ਨਾਲ ਜਿਹੜਾ ਨਾ ਹਲਵੇ ਦਾ ਟੇਸਟ ਬਹੁਤ ਜ਼ਿਆਦਾ ਅੱਛਾ ਬਣਦਾ ਆ। ਤੁਸੀਂ ਜਦੋਂ ਇਹ ਹਲਵਾ ਖਾਓਗੇ ਜਾਂ ਆਪਣੇ ਮਹਿਮਾਨਾਂ ਜਾਂ ਘਰ ਵਾਲਿਆਂ ਨੂੰ ਪੇਸ਼ ਕਰੋਗੀਆਂ ਬਣਾ ਕੇ ਮੇਰੀਆਂ ਭੈਣਾਂ, ਅਤੇ ਬਹੁਤ ਜ਼ਿਆਦਾ ਨਾ ਦਾਦ ਵਸੂਲ ਕਰਨਗੀਆਂ। ਇਹ ਹਲਵਾ ਬਣਾਉਣ ਲਈ ਮੈਂ 1 ਕਿਲੋ ਲੌਕੀ ਲਈ ਆ। ਮੈਂ ਇਸ ਵਕਤ ਲੌਕੀ ਲਈ ਹੈ। ਵੈਸੇ ਕੱਦੂ ਜਿਹੜਾ ਹੈ ਨਾ, ਲੌਕੀ ਅਤੇ ਕੱਦੂ ਇੱਕ ਹੀ ਨਸਲ ਦੀਆਂ ਚੀਜ਼ਾਂ ਨੇ। ਕੱਦੂ ਦਾ ਹਲਵਾ ਵੀ ਇਸੇ ਤਰ੍ਹਾਂ ਹੀ ਬਣਾਉਂਦੀ ਹਾਂ। 1 ਕਿਲੋ ਮੈਂ ਲੌਕੀ ਲਈ ਹੈ। ਲੌਕੀ ਨੂੰ ਅਸੀਂ ਧੋ ਕੇ ਅੱਛੀ ਤਰ੍ਹਾਂ ਜਿਹੜਾ ਨਾ ਛਿੱਲ ਕੇ ਸਾਫ਼ ਕਰਕੇ ਇਹਨੂੰ ਨਾ ਕੱਦੂਕਸ਼ ਕਰ ਲਾਂਗੇ। ਇਹ ਬਿਲਕੁਲ ਤਾਜ਼ੀ ਲੌਕੀ ਹੈ ਜਿਹੜੀ ਨਾ ਮੈਨੂੰ ਸਬਜ਼ੀ ਵਾਲੇ ਦੇ ਨਜ਼ਰ ਆਈ ਸੀ ਅਤੇ ਮੈਂ ਫਿਰ ਲੈ ਲਈ। ਮੈਂ ਕਿਹਾ ਚਲੋ ਅੱਜ ਇਹਦਾ ਹਲਵਾ ਬਣਾਉਂਦੇ ਹਾਂ। ਅਸੀਂ ਕੱਦੂਕਸ਼ ਕਰ ਲਈਏ। ਜਿਹੜੇ ਅਜਜ਼ਾ ਸਾਨੂੰ ਚਾਹੀਦੇ ਨੇ ਉਹ ਅਸੀਂ ਇੱਕ ਵਾਰੀ ਇਕੱਠੇ ਕਰ ਲਏ ਨੇ। 1 ਕਿਲੋ ਲੌਕੀ ਕੱਦੂਕਸ਼ ਕਰਕੇ ਲਈ ਆ। ਇੱਕ ਪਾਈਆ ਜਿਹੜਾ ਨਾ ਮੈਂ ਖੋਇਆ ਲਿਆ ਆ, ਜਿਹਨੂੰ ਮਾਵਾ ਵੀ ਕਿਹਾ ਜਾਂਦਾ ਆ। ਥੋੜ੍ਹੇ ਜਿਹੇ ਸ਼ੂਗਰ ਦੇ ਚੰਕਸ ਨੇ ਉਹ ਇਹਨੂੰ, ਅਤੇ ਫੂਡ ਕਲਰ ਹੈ ਗਰੀਨ ਕਲਰ ਦਾ। 1 ਮੁੱਠੀ ਬਦਾਮਾਂ ਦੀ ਲਈ ਆ। 3-4 ਸਬਜ਼ ਇਲਾਚੀਆਂ ਲਈਆਂ ਨੇ। 1 ਪਿਆਲੀ ਜਿਹੜੀ ਹੈ ਨਾ ਚੀਨੀ ਦੀ ਲਈ ਆ ਅਤੇ 1 ਪਿਆਲੀ ਘਿਓ ਦੀ ਲਈ ਆ। ਹਲਵੇ ਜਿਹੜੇ ਤੁਹਾਨੂੰ ਪਤਾ ਜਦੋਂ ਸਬਜ਼ੀਆਂ ਦੇ ਇਹਨਾਂ ਦੇ ਬਣਾਏ ਜਾਂਦੇ ਨੇ, ਹਲਵਾ ਕੱਦੂ ਦਾ ਜਾਂ ਪੰਪਕਿਨ ਜਿਹੜਾ ਹਲਵਾ ਕੱਦੂ ਹੁੰਦਾ ਆ ਜਾਂ ਪੇਠੇ ਦਾ ਬਣਾਇਆ ਜਾਂਦਾ ਹੈ। ਇਹਨੂੰ ਨਾ ਭੁੰਨਣ ਲਈ ਇਹਦੇ ਪਾਣੀ ਹੁੰਦਾ, ਇਹਨੂੰ ਭੁੰਨਣ ਲਈ ਜ਼ਿਆਦਾ ਤੇਲ ਇਸਤੇਮਾਲ ਹੁੰਦਾ ਵਾ ਜਾਂ ਘਿਓ ਇਸਤੇਮਾਲ ਹੁੰਦਾ। ਘਿਓ ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਜੇ। ਦਿਲ ਕਰੇ ਤਾਂ ਦੇਸੀ ਲੈ ਲਓ, ਦਿਲ ਕਰੇ ਤਾਂ ਦੂਸਰਾ ਲੈ ਲਓ। ਮੈਂ ਅੱਜ ਬਨਾਸਪਤੀ ਘਿਓ ਵਿੱਚ ਇਹ ਜਿਹੜਾ ਨਾ ਹਲਵਾ ਬਣਾਉਣ ਨਹੀਂ ਆ। ਗਰੀਨ ਫੂਡ ਕਲਰ ਪਾ ਲਿਆ ਵਾ, ਜਿਹੜਾ ਨਾ ਗਰੀਨ ਫੂਡ ਕਲਰ ਲਿਆ ਵਾ। ਇਹਨੂੰ ਅਸੀਂ ਨਾ ਹਲਵੇ ਦੀ ਖੂਬਸੂਰਤੀ ਨੂੰ ਵਧਾਉਣ ਲਈ ਥੋੜ੍ਹਾ ਜਿਹਾ ਇਸਤੇਮਾਲ ਕਰਾਂਗੇ। ਆਹ ਖੋਏ ਦੀ 1 ਪਿਆਲੀ ਆ। ਸ਼ੂਗਰ ਦੇ ਚੰਕਸ ਨੇ ਇਹਨੂੰ ਡੈਕੋਰੇਟ ਕਰਨ ਲਈ। ਮੈਂ ਆਸਾਨ ਤਰੀਕੇ ਦੀਆਂ ਡਿਸ਼ਿਜ਼ ਜਿਹੜੀਆਂ ਨਾ ਬਹੁਤ ਜਲਦੀ ਬਣਨ ਵਾਲੀਆਂ ਲੈ ਕੇ ਆਉਂਦੀ ਹਾਂ, ਤਾਂ ਕਿ ਖਵਾਤੀਨ ਨੂੰ ਨਾ ਕੁਕਿੰਗ ਕਰਨ ਵਿੱਚ ਆਸਾਨੀ ਹੋ ਜਾਏ ਅਤੇ ਬਹੁਤ ਅੱਛੀਆਂ ਅਤੇ ਮਜ਼ੇਦਾਰ ਚੀਜ਼ਾਂ ਉਹ ਬਣਾਉਣ। ਨਾਜ਼ਰੀਨ, ਅਗਰ ਤੁਹਾਨੂੰ ਮੇਰੀਆਂ ਤਰਕੀਬਾਂ ਪਸੰਦ ਆਉਣ ਤਾਂ ਤੁਸੀਂ ਪਲੀਜ਼ ਇਹਨਾਂ ਨੂੰ ਲਾਈਕ ਅਤੇ ਕਮੈਂਟ ਕਰਿਆ ਕਰੋ। ਕੜਾਹੀ ਨੂੰ ਅਸੀਂ ਗਰਮ ਕਰ ਲਿਆ। ਘਿਓ ਉਹਦੇ ਵਿੱਚ ਜਿਹੜੀ 1 ਪਿਆਲੀ ਲਈ ਸੀ ਉਹ ਪਾ ਕੇ ਉਹਦੇ ਵਿੱਚ ਹੁਣ ਅਸੀਂ ਸਬਜ਼ ਇਲਾਚੀ ਤੋੜ ਕੇ ਪਾ ਲਾਂਗੇ। ਸਬਜ਼ ਇਲਾਚੀ ਨੂੰ ਥੋੜ੍ਹਾ ਜਿਹਾ ਭੁੰਨ ਕੇ ਜਿਹੜੀ ਹੈ ਨਾ ਬੜੀ ਅੱਛੀ ਦੀ ਖੁਸ਼ਬੂ ਆ ਜਾਂਦੀ ਹੈ। ਅਤੇ ਇਹਦੇ ਵਿੱਚ ਹੁਣ ਅਸੀਂ ਆਪਣਾ ਨਾ ਲੌਕੀ ਵਾਲਾ ਕੱਦੂ ਜਿਹੜਾ ਕੱਦੂਕਸ਼ ਕੀਤਾ ਆ ਉਹ ਪਾ ਕੇ ਅਤੇ ਇਹਨੂੰ ਭੁੰਨਾਂਗੇ। ਕੱਦੂ ਨੂੰ ਭੁੰਨਣ ਲਈ ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਫੂਡ ਕਲਰ ਵੀ ਪਾਇਆ, ਤਾਂ ਕਿ ਇਹਦਾ ਨਾ ਕੱਦੂ ਦਾ ਜਿਹੜਾ ਨਾ ਰੰਗ ਖੂਬਸੂਰਤ ਹੋ ਜਾਏ ਅਤੇ ਹਲਵਾ ਬਹੁਤ ਖੂਬਸੂਰਤ ਰੰਗ ਦਾ ਬਣੇ। ਲੌਕੀ ਨੂੰ ਅਸੀਂ ਹੁਣ ਪਾਣੀ ਸੁੱਕਣ ਤੱਕ ਇਹਦੇ ਵਿੱਚ ਭੁੰਨਾਂਗੇ। ਭੁੰਨ ਕੇ ਤੁਸੀਂ ਜਿਹੜਾ ਨਾ ਖਿਆਲ ਰੱਖਣਾ ਕਿ ਆਹ ਜਿਹੜੀ ਚਿੱਗ ਗਿਆ ਪਾਣੀ ਹੈ ਜਿਹੜਾ ਇਹਨੂੰ ਅਸੀਂ ਸੁਕਾਉਣਾ ਆ। ਇਹਨੂੰ ਸੁਕਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਚੀਨੀ ਪਾ ਕੇ ਅਤੇ ਹਲਵੇ ਤਰ੍ਹਾਂ ਜਿਹੜਾ ਨਾ ਇਹਨੂੰ ਭੁੰਨ ਲਵਾਂਗੇ। ਲੌਕੀ ਦਾ ਪਾਣੀ ਸਾਡਾ ਤਕਰੀਬਨ ਖੁਸ਼ਕ ਹੋਣ ਵਾਲਾ ਆ। ਪਾਣੀ ਖੁਸ਼ਕ ਹੋ ਗਿਆ ਆ ਅਤੇ ਉਹਨੇ ਸਾਈਡਾਂ 'ਤੇ ਜਿਹੜਾ ਨਾ ਤੇਲ ਛੱਡਣਾ ਸ਼ੁਰੂ ਕਰ ਦਿੱਤਾ। ਵੇਖੋ ਕਿੰਨਾ ਖੂਬਸੂਰਤ ਜਿਹਾ ਨਾ ਬਰਾਊਨਿਸ਼ ਜਿਹਾ ਕਲਰ ਇਹਦਾ ਹੋ ਗਿਆ। ਅਤੇ ਇਹ ਜ਼ਾਹਰ ਕਰਦਾ ਹੈ ਕਿ ਸਾਡਾ ਨਾ ਲੌਕੀ ਜਿਹੜੀ ਹੈ ਨਾ ਉਹ ਭੁੱਜ ਗਈ ਆ। ਹੁਣ ਅਸੀਂ ਇਹਦੇ ਵਿੱਚ ਚੀਨੀ ਪਾਵਾਂਗੇ। 1 ਪਿਆਲੀ ਜਿਹੜੀ ਚੀਨੀ ਲਈ ਸੀ ਉਹਨੂੰ ਪਾ ਕੇ ਅਤੇ ਅਸੀਂ ਇਹਦਾ ਨਾ ਚੀਨੀ ਦਾ ਪਾਣੀ ਖੁਸ਼ਕ ਕਰ ਲਾਂਗੇ। ਇਹਨੂੰ ਹਲਕਾ ਜਿਹਾ ਛਿੱਟਾ ਤੁਸੀਂ ਪਾਣੀ ਦਾ ਮਾਰ ਲਓ ਤਾਂ ਕਿ ਤੁਹਾਡੀ ਨਾ ਚੀਨੀ ਸਖਤ ਨਾ ਹੋ ਜਾਏ।
ਲੌਕੀ ਨੂੰ ਤਿਆਰ ਕਰਨ ਤੋਂ ਬਾਅਦ ਅਸੀਂ ਡਿਸ਼ ਆਊਟ ਕਰਕੇ ਤੇ ਉਹਦੇ ਉੱਤੇ ਜਿਹੜਾ ਅਸੀਂ ਖੋਇਆ ਲਿਆ ਸੀ ਉਹਦੀ ਇੱਕ ਤਹਿ ਲਾ ਦਾਂਗੇ, ਲੇਅਰਿੰਗ ਕਰ ਦਾਂਗੇ ਉਹਦੀ ਖੋਏ ਦੀ। ਉਹਦੇ ਉੱਤੇ ਤਹਿ ਲਾ ਕੇ ਫਿਰ ਉਹਨੂੰ ਨਾ ਬਦਾਮਾਂ ਨਾਲ ਡੈਕੋਰੇਟ ਕਰ ਲਿਆ ਵਾ। ਬਦਾਮ ਲਾਉਣ ਤੋਂ ਬਾਅਦ ਇਹਦੇ ਨਾਲ ਹੀ ਅਸੀਂ ਜਿਹੜੇ ਨਾ ਸ਼ੂਗਰ ਦੇ ਚੰਕਸ ਲਏ ਸੀ ਉਹ ਵੀ ਪਾ ਲਾਂਗੇ। ਬੜੀ ਖੂਬਸੂਰਤ ਸ਼ਕਲ ਦੀ ਸਾਡੀ ਡਿਸ਼ ਤਿਆਰ ਹੋ ਗਈ ਹੈ। ਯਕੀਨਨ ਤੁਹਾਨੂੰ ਇਹ ਡਿਸ਼ ਬਹੁਤ ਜ਼ਿਆਦਾ ਪਸੰਦ ਆਏਗੀ ਅਤੇ ਤੁਸੀਂ ਇਹਨੂੰ ਬਣਾਓਗੇ। ਇਹਨੂੰ ਤੁਸੀਂ ਬੇਸ਼ੱਕ ਖਾਣੇ ਨਾਲ, ਡਿਨਰ ਨਾਲ ਖਾਓ ਜਾਂ ਲੰਚ ਨਾਲ ਖਾਓ ਜਾਂ ਸ਼ਾਮ ਦੀ ਚਾਹ ਨਾਲ ਖਾਓ, ਤੁਹਾਨੂੰ ਇਹਦੇ ਨਾਲ ਬਹੁਤ ਜ਼ਿਆਦਾ ਮਜ਼ਾ ਆਏਗਾ। ਸ਼ਾਮ ਦੀ ਚਾਹ ਨਾਲ ਵੀ ਦਿਲ ਕਰਦਾ ਹੁੰਦਾ ਹੈ ਕਿ ਥੋੜ੍ਹਾ ਜਿਹਾ ਮਿੱਠਾ ਹੋ ਜਾਏ, ਅਤੇ ਤੁਸੀਂ ਆਪਣੇ ਘਰ ਵਾਲਿਆਂ ਨੂੰ ਇਹ ਪੇਸ਼ ਕਰੋਗੇ ਤਾਂ ਬਹੁਤ ਜ਼ਿਆਦਾ ਨਾ ਦਾਦ ਵੀ ਵਸੂਲ ਕਰੋਗੇ। ਅਤੇ ਨਾਜ਼ਰੀਨ, ਤੁਸੀਂ ਮੇਰੀ ਨਾ ਵੀਡੀਓਜ਼ ਦੇ ਉੱਤੇ ਨਾ ਮੇਰੀਆਂ ਤਰਕੀਬਾਂ ਨੂੰ ਵੇਖ ਕੇ ਅਤੇ ਇਹਨਾਂ ਦੇ ਉੱਤੇ ਕਮੈਂਟ ਜ਼ਰੂਰ ਕਰਿਆ ਕਰੋ। ਤੁਹਾਡੇ ਕਮੈਂਟਸ ਮੇਰੀ ਤਾਕਤ ਨੇ। ਅਗਰ ਤੁਹਾਨੂੰ ਪਸੰਦ ਆਏ ਤਾਂ ਇਹਨੂੰ ਅੱਗੇ ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ। ਇਹਦੇ ਨਾਲ ਮੇਰੀ ਹੌਸਲਾ ਅਫਜ਼ਾਈ ਹੁੰਦੀ ਹੈ ਅਤੇ ਮੈਂ ਤੁਹਾਡੇ ਲਈ ਰੋਜ਼ ਨਵੀਆਂ ਅਤੇ ਆਸਾਨ ਡਿਸ਼ਿਜ਼ ਥੋੜ੍ਹੇ ਬਜਟ ਵਿੱਚ ਬਣਾ ਕੇ ਨਾ ਪੇਸ਼ ਕਰਦੀ ਹਾਂ। ਮੈਨੂੰ ਹੁਣ ਇਜਾਜ਼ਤ ਦਿਓ। ਅੱਲਾ ਹਾਫਿਜ਼।